इधर उधर की बात न कर, तू ये बता कि काफिला क्यों लुटा, ये राह जनी की बात नहीं, तेरी रहबरी का सवाल है। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी दी हजूरी विच जुड़ी बैठी साध संगत जीओ, आप जी ने अमृत वेले तो लैके हुण तक दीवान दी हाजरी भरी है। गुरु जस सुने, गुरु जस गायन कीते। अज दे दीवान विच जो विचार मैं संगतां नाल सांझे करना चाहुंदा सां, इस दीवान दे अंदर मिस्टर कुलदीप नैयर, साबका हाई कमिश्नर ऑफ इंडिया इंग्लैंड दे अंदर, ते जिहड़े हुण खास दूत दे तौर ते प्राइम मिनिस्टर देवगौड़ा दे दूत दे तौर ते बाहरले देशां दा दौरा कर रहे ने, पता नहीं किन्हां कारणां करके उन्हां नूं इस स्टेज ते भी बोलण दा मौका मिले। उन्हां दी उस गलबात नूं सुणदे मैं जो संगतां नाल साझा करना सी, उस दी बजाय मैं यही कहण दा यतन करांगा, जो नुक्ते नैयर साहब ने उठा के ना सिर्फ सिख कौम नाल बेइंसाफी कीती है, बल्कि कौम नूं भंबल भूसे विच पाउण दा यतन भी कीता है, उन्हां दा रिस्पांस मैं देण दा यतन करांगा। नैयर साहब ने अपने भाषण दे अंदर पंजाबीयत दी गल, वतन परस्ती दी गल, बीते नूं भुल्लण दी गल ते होर इस किस्म दे भविख दे सबज बाग दिखाण दी गल, जिस विच आनंदपुर दे मते नूं मन लैण दी गल कह के सिखां नूं, सिख पंथ नूं एक होर चक्कर व्यूह विच फसाण दा यतन कीते। जिस हिंदुस्तान दे अंदर पिछले लगभग 50 साल च सिखां दी नस्लकुशी उस पैमाने ते कीती गई है, जिस नूं देख के नाजी हिटलर भी शर्मिंदा है। जिस हिंदुस्तान दे सूबे पंजाब दे अंदर 1.5 लाख तो ज्यादा ਸਿੰਘਾਂ ਸਿੰਘਣੀਆਂ ਭੁਜੰਗੀਆਂ ਨੂੰ शहीद करके पंजाब ਨੂੰ ਕਤਲਗਾਹ ਬਣਾ ਕੇ ਹਜ਼ਾਰਾਂ ਸਿੱਖ ਨੌਜਵਾਨਾਂ ਸਿੱਖ ਭੈਣਾਂ ਨੂੰ ਜੇਲ੍ਹਾਂ ਅੰਦਰ ਡੱਕ ਕੇ ਸਾਰੇ ਪੰਜਾਬ ਨੂੰ ਇੱਕ ਉਸ ਕਤਲਗਾਹ ਦਾ ਹੀ ਆਧਾਰ ਬਣਾ ਦਿੱਤਾ ਗਿਆ। ਉਸ ਪੰਜਾਬ ਨੂੰ, ਉਸ ਪੰਜਾਬ ਦੇ ਦੁਖਾਂਤ ਨੂੰ ਨਾ ਸਮਝਦੇ ਆ, ਉਸ ਪੰਜਾਬ ਦੀ ਆਵਾਜ਼ ਨੂੰ ਬੜੇ ਡਰਾਮੈਟਿਕ ਤਰੀਕੇ ਨਾਲ ਦਬਾਉਣ ਲਈ ਨੈयर ਸਾਹਿਬ ਨੇ ਬੜੀਆਂ ਗੋਲਮੋਲ ਗੱਲਾਂ ਕੀਤੀਆਂ ਨੇ। ਕਿਹੜਾ ਵਤਨ ਜਿਸ ਦੀ ਗੱਲ ਨੈयर ਸਾਹਿਬ ਕਰਦੇ ਨੇ, ਕਿਹੜੀ ਪੰਜਾਬੀਅਤ, ਜਿਹੜੇ ਉਸ ਪੰਜਾਬ ਦੇ ਅੰਦਰ ਵਸਦੇ ਲੋਕ ਨੇ, ਇਹਨਾਂ ਦੇ ਫਿਰਕੇ ਦੇ ਲੋਕ ਜਿਹੜੇ ਕਿ ਸਿੱਖਾਂ ਦੇ ਇਸ ਦੁਖਾਂਤ ਲਈ ਸਿਰਫ ਜ਼ਿੰਮੇਵਾਰ ਹੀ ਨਹੀਂ, ਉਸ ਸਾਜ਼ਿਸ਼ ਦਾ ਹਿੱਸਾ ਨੇ ਜੋ ਪਿਛਲੇ 50 ਸਾਲ 'ਚ ਦਿੱਲੀ ਦੀਆਂ ਅੱਡ-ਅੱਡ ਹਕੂਮਤਾਂ ਨੇ ਸਿੱਖ ਕੌਮ ਨੂੰ ਤਬਾਹੋ ਬਰਬਾਦ ਕਰਨ ਦੇ ਲਈ ਰਚੀਆਂ ਨੇ। ਗੱਲ ਬੀਤੇ ਦੀ ਕਰੀਏ ਤੇ ਔਰੰਗਜ਼ੇਬ ਦਾ ਨਾਮ ਜ਼ਬਾਨ ਤੇ ਆਂਦਾ। ਔਰੰਗਜ਼ੇਬ ਦੇ ਜ਼ੁਲਮ ਅੱਜ ਦੇ ਬ੍ਰਾਹਮਣਵਾਦੀ ਹਾਕਮਾਂ ਦੇ ਜ਼ੁਲਮਾਂ ਦੇ ਸਾਹਮਣੇ ਬਿਲਕੁਲ ਪੀਲੇ ਭੂਕ ਨਜ਼ਰ ਆਉਂਦੇ ਨੇ। ਅੱਜ ਦੇ ਬ੍ਰਾਹਮਣਵਾਦੀ ਹਾਕਮ, ਉਹਨਾਂ ਨੇ ਜ਼ੁਲਮਾਂ ਦਾ ਇੱਕ ਨਵਾਂ ਪੈਮਾਨਾ ਕਾਇਮ ਕੀਤਾ ਹੈ, ਇੱਕ ਨਵਾਂ ਸਟੈਂਡਰਡ ਕਾਇਮ ਕੀਤਾ ਹੈ। ਸੋ ਕਿਹੜੇ ਵਤਨ ਦੀ ਗੱਲ ਨੈयर ਸਾਹਿਬ ਤੁਸੀਂ ਕਰਦੇ ਹੋ, ਕਿਹੜੀ ਪੰਜਾਬੀਅਤ ਦੀ ਗੱਲ ਤੁਸੀਂ ਕਰਦੇ ਹੋ? ਇਸ ਪੰਜਾਬ ਦੀ ਅਣਖ ਦੇ ਵਾਰਿਸ ਸਿੱਖ ਪੰਥ ਨੂੰ ਜਿਵੇਂ ਤੁਹਾਡੀਆਂ ਇੱਕ ਤੋਂ ਬਾਅਦ ਇੱਕ ਹਕੂਮਤਾਂ ਨੇ ਜ਼ਲੀਲ ਕੀਤੇ, ਇਸ ਨੂੰ ਕਹਿੰਦਿਆਂ ਤਾਂ ਇਹੀ ਤੁਹਾਨੂੰ ਵੀ ਕਹਿਣਾ ਬਣਦਾ ਸੀ, ਸ਼ਰਮ ਸੀ ਆਤੀ ਹੈ ਇਸਕੋ ਵਤਨ ਕਹਤੇ ਹੋਏ। ਇਹ ਵਤਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਧਾਮਾਂ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਉਣਾ ਤੇ ਉਸ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਅੰਦਰ ਕਿਸੇ ਵੱਲੋਂ ਇੱਕ ਸ਼ਬਦ ਵੀ ਅਫਸੋਸ ਦਾ ਨਾ ਕਿਹਾ ਜਾਣਾ। ਨੈयर ਸਾਹਿਬ, ਖੁਸ਼ਵੰਤ ਸਿੰਘ ਤੁਹਾਡੇ ਮਿੱਤਰ ਨੇ, ਉਹ ਵੀ ਤੁਹਾਡੇ ਨੇ, ਸਾਡੇ ਨਾਲ ਤਾਂ ਉਹਨਾਂ ਦਾ ਸਬੰਧ ਨਹੀਂ ਹੈ। ਤੁਹਾਡੀ ਹਕੂਮਤ ਦੇ ਗੁਣਗਾਨ ਕਰਦੇ ਨੇ।
ਉਹਨਾਂ ਦਾ ਕਹਿਣਾ, ਉਹ ਰਾਜ ਸਭਾ ਦੇ ਮੈਂਬਰ ਸਨ, ਕਿ ਨਵੰਬਰ 84 ਦੇ ਕਤਲੇਆਮ ਲਈ ਮੈਂ ਚਾਹਿਆ ਕਿ ਪਾਰਲੀਮੈਂਟ ਦੇ ਅੰਦਰ ਬਾਕੀਆਂ ਦੇ ਨਾਲ ਮਿਲ ਕੇ ਕੋਈ ਮਤਾ ਪੇਸ਼ ਕੀਤਾ ਜਾ ਸਕੇ। ਇੱਕ ਵੀ ਮੈਂਬਰ ਉਸ ਲਈ ਤਿਆਰ ਨਹੀਂ ਹੋਇਆ। ਕਿਹੜੀ ਹਕੂਮਤ ਦੀ ਗੱਲ ਕਰਦੇ ਹੋ? ਵਾਜਪਾਈ 12 ਦਿਨਾਂ ਲਈ ਹਿੰਦੁਸਤਾਨ ਦੇ ਤਖਤ ਦਾ ਮਾਲਕ ਬਣੇ। ਉਸ ਨੇ ਦਰਬਾਰ ਸਾਹਿਬ ਆ ਕੇ ਕਿਹਾ ਇਹ ਬੜਾ ਅਨਫੋਰਚੂਨੇਟ ਹੋਇਆ ਜੂਨ 84। ਤੇ ਜਿਹੜੇ ਦੇਵਗੌੜਾ ਸਾਹਿਬ ਦੀ ਤੁਸੀਂ ਵਕਾਲਤ ਕਰਦੇ ਹੋ ਤੇ ਜਿਨ੍ਹਾਂ ਤੋਂ ਸਿੱਖਾਂ ਲਈ ਇਨਸਾਫ ਨਿਕਲਣ ਦੀ ਗੱਲ ਕਰਦੇ ਹੋ, ਉਹਨਾਂ ਨੇ ਕਿਹਾ ਮੋਸਟ ਅਨਫੋਰਚੂਨੇਟ। ਸਵਾਲ ਚਨਾ, ਜਵਾਬ ਗੰਧਮ। ਸਿੱਖਾਂ ਨੂੰ ਬੜਾ ਮੂਰਖ ਬਣਾਇਆ ਹੈ ਤੁਸੀਂ। ਅਸੀਂ ਉਸ 47 ਦੇ ਪੀਰੀਅਡ ਨੂੰ ਭੁੱਲ ਨਹੀਂ ਸਕਦੇ ਕਿ ਕਿਵੇਂ ਸਾਡੀ ਲੀਡਰਸ਼ਿਪ ਨੂੰ ਉੱਲੂ ਬਣਾ ਕੇ ਤੁਸੀਂ ਸਾਡੀ ਕਿਸਮਤ ਨੂੰ ਬਦੋ-ਬਦੀ ਆਪਣੇ ਨਾਲ ਨੂੜਿਆ। ਉਸ ਲਈ ਤਾਂ ਇਹੀ ਕਹਿਣਾ ਬਣਦਾ ਹੈ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ, ਜਬ ਲਮੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਸਾਨੂੰ ਅੱਡ ਨਾਰਥ ਦੇ ਵਿੱਚ ਗਲੋ ਆਫ ਫਰੀडम ਦਿਖਾਉਣ ਦਾ ਝਾਂਸਾ ਦੇ ਕੇ ਸਾਡੇ ਵਿਚਲੀ ਵਤਨ ਪ੍ਰਸਤੀ ਜਾਂ ਉਹ ਸਨਸ ਆਫ ਦਾ ਸੋਇਲ ਦੀ ਇਤਿਹਾਸਕਤਾ ਨੂੰ ਐਕਸਪਲੋਇਟ ਕਰਕੇ ਗਾਂਧੀ ਨਹਿਰੂ ਨੇ ਸਾਡੇ ਨਾਲ ਉਹ ਫਰਾਡ ਕੀਤਾ, ਉਹ ਧੋਖਾ ਕੀਤਾ ਤੇ ਸਾਨੂੰ ਪਹਿਲਾ ਇਨਾਮ ਤੁਹਾਡੇ ਉਸ ਵਤਨ ਹਿੰਦੁਸਤਾਨ ਦੇ ਅੰਦਰ 10 ਅਕਤੂਬਰ 1947 ਨੂੰ ਮਿਲਿਆ ਸੀ। ਉਹ ਪਰਵਾਨਾ, ਉਹ ਸਰਟੀਫਿਕੇਟ ਜੋ ਅੱਜ ਵੀ ਆਪਣੀਆਂ ਫਾਈਲਾਂ ਤੋਂ, ਕਿਉਂਕਿ ਤੁਸੀਂ ਹਾਈ ਕਮਿਸ਼ਨਰ ਵੀ ਰਹੇ ਹੋ, ਤੁਹਾਡੀ ਪਹੁੰਚ ਹੈ, ਕਢਵਾ ਕੇ ਪੜ੍ਹ ਲਿਓ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ। ਜ਼ਰਾਇਮ ਪੇਸ਼ਾ ਕੌਮ ਹੈ। ਡਿਪਟੀ ਕਮਿਸ਼ਨਰਾਂ ਨੂੰ ਤੁਸੀਂ ਅਧਿਕਾਰ ਦਿੱਤੇ ਕਿ ਉਹ ਇਸ ਕਿਸਮ ਦੇ ਕਾਨੂੰਨ ਬਣਾ ਸਕਦੇ ਨੇ, ਇਸ ਕਿਸਮ ਦੇ ਉਹ ਲੋਕਲ ਐਕਸ਼ਨ ਲੈ ਸਕਦੇ ਨੇ ਤਾਂ ਕਿ ਇਹਨਾਂ ਜ਼ਰਾਇਮ ਪੇਸ਼ਾ ਲੋਕਾਂ ਨੂੰ ਨੱਥ ਪਾਈ ਜਾ ਸਕੇ। ਇਹ ਤਾਂ ਬੇਵਫਾਈਆਂ ਦੀ ਕਹਾਣੀ ਹੈ। 50 ਸਾਲ ਦਾ ਤੁਹਾਡੇ ਵਤਨ, ਆਜ਼ਾਦ ਵਤਨ ਹਿੰਦੁਸਤਾਨ ਦਾ ਇਤਿਹਾਸ। ਤੁਸੀਂ 57,000 ਸਿੱਖ ਜੇਲ੍ਹਾਂ 'ਚ ਤੁੰਨ ਦਿੱਤਾ, 55 ਤੋਂ ਲੈ ਕੇ 60 ਤੱਕ। ਉਸ ਪੀਰੀਅਡ ਦੇ ਅੰਦਰ ਉਹਨਾਂ ਕੀ ਮੰਗਿਆ ਸੀ? ਪੰਜਾਬੀ ਸੂਬਾ, ਜਿਸ ਪੰਜਾਬੀਅਤ ਦੀ ਤੁਸੀਂ ਗੱਲ ਕੀਤੀ ਹੈ। 47 ਦੇ ਵਿੱਚ ਅੱਧਾ ਪੰਜਾਬ ਪਾਕਿਸਤਾਨ 'ਚ ਚਲਾ ਗਿਆ। ਉਸ ਪੰਜਾਬ ਦੇ ਤਾਂ ਉਹੀ ਵਾਰਿਸ ਨੇ ਜਿਹੜਾ ਇਧਰ ਪੰਜਾਬ ਰਿਹਾ। ਕਿਹੜੇ ਪੰਜਾਬੀਆਂ ਦੀ ਅਸੀਂ ਗੱਲ ਕਰੀਏ? ਉਹ ਪੰਜਾਬੀ ਜਿਨ੍ਹਾਂ ਨੇ 1951, 1961 ਤੇ ਉਸ ਦੌਰਾਨ ਦੀਆਂ ਸੈਂਸਸ ਦੇ ਵਿੱਚ ਇਹ ਝੂਠ ਬੋਲਿਆ ਕਿ ਪੰਜਾਬੀ ਸਾਡੀ ਮਾਂ ਬੋਲੀ ਨਹੀਂ। ਜਿਹੜੇ ਪੰਜਾਬੀ ਬੋਲ ਕੇ ਆਪਣੀ ਮਾਂ ਬੋਲੀ ਹਿੰਦੀ ਲਿਖਾਉਂਦੇ ਸਨ, ਜਿਨ੍ਹਾਂ ਨੇ ਆਪਣੀ ਸਾਂਝ ਅੰਮ੍ਰਿਤਸਰ ਜਾਂ ਉਹਨਾਂ ਪੰਜਾਬ ਦੀ ਧਰਤੀ ਦੇ ਜਾਇਆਂ ਨਾਲ ਪਹੁੰਚਾਉਣ ਦੀ ਬਜਾਏ ਦਿੱਲੀ ਦਰਬਾਰ ਨਾਲ ਪਾਈ, ਉਸ ਪੰਜਾਬੀਅਤ ਦੀ ਗੱਲ। ਉਹ ਤਾਂ ਪੰਜਾਬ ਦੇ ਹਿੰਦੂਆਂ ਨੇ ਜਿਸ ਦਿਨ ਆਪਣੀ ਮਾਂ ਬੋਲੀ ਇਨਕਾਰ ਕਰ ਦਿੱਤਾ ਸੀ, ਉਹਨਾਂ ਨੇ ਪੰਜਾਬੀਅਤ ਤੋਂ ਆਪਣਾ ਨਾਤਾ ਤੋੜ ਲਿਆ ਸੀ। ਰਹਿੰਦ ਖੂੰਦ ਪੰਜਾਬ ਦਾ ਵਾਰਿਸ ਸਿੱਖ ਰਹਿ ਗਿਆ। ਸਿੱਖ ਲੜਿਆ ਪੰਜਾਬੀ ਸੂਬਾ ਮੰਗਣ ਲਈ ਵੀ। ਕਿੰਨੇ ਹਿੰਦੁਸਤਾਨ ਦੇ ਸੂਬਿਆਂ ਦੇ ਲੋਕਾਂ ਨੂੰ, ਕਿ ਤਮਿਲ ਬੋਲਣ ਵਾਲਿਆਂ ਨੂੰ, ਮਲਿਆਲਮ ਬੋਲਣ ਵਾਲਿਆਂ ਨੂੰ, ਕੰਨੜ ਬੋਲਣ ਵਾਲਿਆਂ ਨੂੰ, ਤੇਲਗੂ ਬੋਲਣ ਵਾਲਿਆਂ ਨੂੰ 60-60 ਹਜ਼ਾਰ ਬੰਦਾ ਜੇਲ੍ਹਾਂ 'ਚ ਭੇਜਣਾ ਪਿਆ ਆਪਣੀ ਬੋਲੀ ਰੈਕਗਨਾਈਜ਼ ਕਰਵਾਉਣ ਲਈ? ਨਹੀਂ, ਸਾਨੂੰ ਇਸ ਸਭ ਚੋਂ ਗੁਜ਼ਾਰਿਆ ਗਿਆ ਕਿਉਂਕਿ ਤੁਸੀਂ ਸਾਨੂੰ ਕਦੇ ਆਪਣੇ ਵਤਨ ਦਾ ਹਿੱਸਾ ਨਹੀਂ ਮੰਨਿਆ। 47 ਤੱਕ ਤੁਹਾਨੂੰ ਸਾਡੀ ਲੋੜ ਸੀ। ਬਦਕਿਸਮਤੀ ਸ਼ਾਇਦ ਤੁਹਾਡੀ ਇਹ ਰਹੀ ਕਿ ਤੁਸੀਂ ਸਾਨੂੰ ਪਹਿਲਾਂ ਵੀ ਅੰਡਰ ਐਸਟੀਮੇਟ ਕੀਤਾ, ਗਲਤ ਪੜਿਆ, ਹੁਣ ਵੀ ਤੁਸੀਂ ਗਲਤ ਪੜ ਰਹੇ ਹੋ। ਤੁਸੀਂ ਸਮਝਿਆ ਕਿ ਮੁਗਲਾਂ ਦਾ ਰਾਜ ਹੈ, ਉਸ ਵੇਲੇ ਲੜਨ ਲਈ ਚਾਹੀਦੇ ਨੇ, ਖੜਗਧਾਰੀ ਬਾਹ ਬਣਾ ਦਿੱਤਾ ਤੁਸੀਂ ਸਾਨੂੰ ਕਿਹਾ ਬਹੁਤ ਬਹਾਦਰ ਖਾਲਸਾ ਹੈ, ਖੜਗਧਾਰੀ ਬਾਹ ਹੈ। ਸਿੱਖ ਰਾਜ ਆਇਆ, ਅਸੀਂ ਤੁਹਾਡੇ ਨਾਲ ਵੀ ਮੁਸਲਮਾਨਾਂ ਨਾਲ ਵੀ ਪਾਵਰ ਸ਼ੇਅਰ ਕੀਤੀ ਤੇ ਜੋ ਜੰਮੂ ਕਸ਼ਮੀਰ ਦੇ ਡੋਗਰਿਆਂ ਨੇ ਤੇ ਯੂਪੀ ਦੇ ਬਾਹਮਣਾ ਲਾਲ ਸਿੰਘ ਤੇਜ ਸਿੰਘ ਨੇ ਕੀਤੇ,
ਉਸ ਨੂੰ ਸ਼ਾਹ ਮੁਹੰਮਦ ਦੀ ਇੱਕ ਲਾਈਨ ਸਾਰੀ ਹਿਸਟਰੀ ਨੂੰ ਬਿਆਨ ਕਰਦੀ ਹੈ। ਜਦੋਂ ਅੰਗਰੇਜ਼ਾਂ ਦੀਆਂ ਫੌਜਾਂ ਸਿੱਖ ਰਾਜ ਡਿਸਟਰੋਏ ਕਰਨ ਲਈ ਆਈਆਂ, ਸਾਨੂੰ ਅੱਜ ਤੱਕ ਇਹੀ ਪਤਾ ਸੀ ਕਿ ਉਹ ਕੱਲੀਆਂ ਅੰਗਰੇਜ਼ਾਂ ਦੀਆਂ ਫੌਜਾਂ ਸਨ। ਸ਼ਾਹ ਮੁਹੰਮਦ ਕਹਿੰਦੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੀਗਾਂ ਮਾਰੀਆਂ। ਹਿੰਦ ਪੰਜਾਬ ਅਗਲੀਆਂ ਸਾਰੀਆਂ ਰੈਜੀਮੈਂਟਸ ਉਹਨਾਂ ਪੂਰਬੀਆਂ ਦੀਆਂ ਨੇ, ਉਹਨਾਂ ਬਿਹਾਰੀਆਂ ਦੀਆਂ ਨੇ, ਉਹਨਾਂ ਦੱਖਣੀਆਂ ਦੀਆਂ ਨੇ, ਜਿਨ੍ਹਾਂ ਨੇ ਸਿੱਖ ਰਾਜ ਨੂੰ ਗੁਲਾਮ ਬਣਾਉਣ ਦੇ ਲਈ ਪੂਰਾ ਵਾਹ ਲਾਇਆ। ਉਹੀ ਪੂਰਬੀ, ਉਹੀ ਬਿਹਾਰੀ ਜਿਸ ਦਿਨ ਜੂਨ 84 ਦੇ ਅੰਦਰ ਸਾਡੇ ਹਰਮੰਦਰ ਤੇ ਹਮਲਾਵਰ ਸਨ, ਸਾਡੀਆਂ ਧੀਆਂ ਭੈਣਾਂ ਨੂੰ ਸਾਡੇ ਗੁਰਧਾਮਾਂ ਦੀਆਂ ਪਰਿਕਰਮਾ ਅੰਦਰ ਉਹ ਅਪਮਾਨਿਤ ਕਰ ਰਹੇ ਸਨ, ਤਾਂ ਕਹਿ ਰਹੇ ਸਨ ਸਿਗਰਟਾਂ ਪੀਂਦੇ ਕਿ ਕਹਾਂ ਹੈ ਤੁਮਾਰਾ भिंडी वाला, कहाँ है तुम्हारे ये दरबार की ताकत। ਅੱਜ ਉਹੀ ਦੱਖਣੀ ਤੇ ਪੂਰਬੀ ਜਿਹੜੇ ਅੰਗਰੇਜ਼ਾਂ ਦੇ ਮਰਸਨਰੀ ਬਣ ਕੇ ਸਿੱਖ ਰਾਜ ਨੂੰ ਡਿਸਟਰੋਏ ਕਰਨ ਲਈ ਅੱਗੇ ਆਏ ਸਨ, ਅੱਜ ਉਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ। ਤੇ ਉਹ ਪੰਜਾਬੀ ਹਿੰਦੂ ਉਸ ਪੂਰਬੀਏ ਦੇ ਨਾਲ ਖਲੋਤੇ, ਉਸ ਦੱਖਣੀ ਦੇ ਨਾਲ ਖਲੋਤੇ, ਉਸ ਸਿੱਖ ਦੇ ਨਾਲ ਨਹੀਂ ਖਲੋਤਾ ਜਿਸ ਸਿੱਖ ਨੇ ਸਦੀਆਂ ਤੋਂ ਨਾ ਸਿਰਫ ਉਸ ਨੂੰ ਪ੍ਰੋਟੈਕਟ ਕੀਤਾ, ਪਰ ਜਿਹੜਾ ਸਿੱਖ ਉਸ ਦੀਆਂ ਤਜੌਰੀਆਂ ਪਰ ਰਹੇ, ਜਿਹੜਾ ਸਿੱਖ ਉਸ ਦਾ ਉਹ ਰਾ ਮਟੀਰੀਅਲ ਬਣਿਆ ਹੋਇਆ। ਕਿਹੜੇ ਪੰਜਾਬ ਦੀ ਅਸੀਂ ਗੱਲ ਕਰਦੇ? ਨਵੰਬਰ 84 ਕਿਸੇ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ। 10,000 ਤੋਂ ਜ਼ਿਆਦਾ ਸਿੱਖ ਹਿੰਦੁਸਤਾਨ ਭਰ 'ਚ ਉਸ ਜੈਨੋਸਾਈਡ ਦਾ ਸ਼ਿਕਾਰ ਬਣਾਏ ਗਏ, ਜਿਉਂ ਜਿਹਾ ਸ਼ਾਇਦ ਨਾਜ਼ੀ ਹਿਟਲਰ ਨੇ ਯਹੂਦੀਆਂ ਦੇ ਖਿਲਾਫ ਵੀ ਨਹੀਂ ਸੀ ਕੀਤਾ। ਗਲਾਂ 'ਚ ਟਾਇਰ ਪਾ ਕੇ ਸਾੜਨਾ, ਪੀੜਾਂ ਦਾ ਆਲੇ ਦੁਆਲੇ ਇਕੱਠਾ ਹੋ ਜਾਣਾ, ਤਾੜੀਆਂ ਮਾਰਨੀਆਂ। ਅੱਜ ਵੀ 3000 ਸਿੱਖ ਵਿਧਵਾਵਾਂ ਦਿੱਲੀ ਦੀਆਂ ਉਹਨਾਂ ਵਿਡੋ ਕਾਲੋਨੀਜ਼ 'ਚ ਬੈਠੀਆਂ ਉਸ ਇਨਸਾਫ ਦੀ ਮੰਗ ਕਰ ਰਹੀਆਂ ਨੇ। ਸਾਨੂੰ ਤੁਹਾਡੇ ਤੋਂ ਇਨਸਾਫ ਮੰਗਣ ਦੀ ਲੋੜ ਨਹੀਂ ਹੈ, ਨਾ ਹੀ ਤੁਹਾਡੀ ਹਕੂਮਤ ਤੋਂ। ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੋਇਆ ਇਨਸਾਫ ਕਿਵੇਂ ਲੈਣਾ। ਪਰ ਕਿਤੇ ਦੁਨੀਆ ਦੇ ਕਿਸੇ ਕਾਇਦੇ ਕਾਨੂੰਨ ਦੇ ਥੱਲੇ 10 ਸਾਲ ਤੋਂ ਜ਼ਿਆਦਾ ਇਸ ਗੱਲ ਨੂੰ ਬੀਤ ਚੁੱਕੇ, ਸਾਡੇ ਨਾਲ ਡਰਾਮੇਬਾਜ਼ੀਆਂ ਹੋ ਰਹੀਆਂ। HKL ਭਗਤ ਫੜਿਆ ਗਿਆ, ਆ ਗਿਆ, ਬਾਹਰ ਆ ਗਿਆ, ਅੰਦਰ ਚਲਾ ਗਿਆ। ਇਹ ਕੀ ਡਰਾਮੇਬਾਜ਼ੀਆਂ ਨੇ? ਇਹ ਵਾਰ ਕ੍ਰਿਮੀਨਲ ਨੇ। ਇਹ ਆਪਰੇਸ਼ਨ ਬਲੂ ਸਟਾਰ ਨਹੀਂ ਹੈ, ਇਹ ਤੁਹਾਡਾ ਦਿੱਤਾ ਨਾਂ ਹੈ। ਇਹ ਇੰਡੀਅਨ ਆਰਮੀ ਇਨਵੇਜਨ ਹੈ ਸਾਡੀਆਂ ਗੁਰਧਾਮਾਂ ਦੇ ਉੱਤੇ। ਸਾਡੇ ਖਿਲਾਫ ਅਨਡਿਕਲੇਅਰਡ ਵਾਰ ਹੈ, ਟੋਟਲ ਵਾਰ ਹੈ। ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਇਹ ਕਲੀਅਰ ਕੱਟ ਉਹਨਾਂ ਦਾ ਨਿਸ਼ਾਨੇ। ਗੱਲ ਮੁੱਕੀ ਤਾਂ ਨਹੀਂ। ਇੱਕ ਆਪਰੇਸ਼ਨ ਨਹੀਂ ਹੋਇਆ ਪੰਜਾਬ ਦੇ ਅੰਦਰ ਪਿਛਲੇ 12 ਸਾਲਾਂ 'ਚ, ਘੱਟੋ ਘੱਟ 10 ਆਪਰੇਸ਼ਨ ਹੋਏ ਨੇ, ਜਿਹਨੂੰ ਤੁਸੀਂ ਬੜੇ ਫੈਂਸੀ ਨਾਂ ਦਿੱਤੇ। ਇੱਕ ਨੂੰ ਬਲੂ ਸਟਾਰ ਕਿਹਾ, ਦੂਸਰੇ ਆਪਰੇਸ਼ਨ ਨੂੰ ਤੁਸੀਂ ਗੁਲਾਬ ਦੀ ਟਹਿਣੀ ਕਿਹਾ, ਵੁੱਡ ਰੋਜ਼। ਕੀ ਤੁਹਾਡੇ ਤੋਂ ਭੁੱਲੇ? ਇੰਡੀਅਨ ਆਰਮੀ ਫੋਰਟਨਾਈਟਲੀ ਬਾਤਚੀਤ ਦੇ ਅੰਦਰ ਜੁਲਾਈ 10 ਦਾ ਛਪਿਆ ਉਹ ਸਰਕੂਲਰ ਕਿ ਆਪਰੇਸ਼ਨ ਵੁੱਡ ਰੋਜ਼ ਦਾ ਮਕਸਦ ਪੰਜਾਬ ਦੇ 12,000 ਪਿੰਡਾਂ 'ਚ ਕੀ ਕਰਨਾ ਸੀ। ਤੁਹਾਡੀ ਯਾਦਾਸ਼ਤ ਲਈ ਮੈਂ ਯਾਦ ਕਰਾ ਦਿਆਂ ਉਹੀ ਸ਼ਬਦ ਜੋ ਇੰਡੀਅਨ ਆਰਮੀ ਫੋਰਟਨਾਈਟਲੀ ਬਾਤਚੀਤ ਦੇ ਵਿੱਚ ਅੰਕਿਤ ਨੇ। A few people are baptized in the name of religion. They wear a miniature kirpan round their neck and are called amritaris. ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਚੁਕਾਈ ਗਈ, ਉਹ ਗਲ ਦੇ ਦੁਆਲੇ ਛੋਟੀ ਕਿਰਪਾਨ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ। ਐਨ ਅਪੀਲ, these amritaris, they are very dangerous people. They may appear innocent from outside, but basically they are committed to arson, murder and loot. Any information about the whereabouts of amritaris, who are very dangerous people, should be brought in the notice of nearby army authorities. It will be a great service to the Indian nation. ਇਹ ਗੱਲ ਜੁਲਾਈ 84 ਦੀ ਹੈ। ਏਸ਼ੀਆ ਵਾਚ, ਜਿਸ ਦਾ ਹੁਣ ਦਾ ਨਾਂ ਹਿਊਮਨ ਰਾਈਟਸ ਵਾਚ ਹੈ, ਉਸ ਨੇ 1994 ਦੇ ਅੰਦਰ ਇੱਕ ਰਿਪੋਰਟ ਕੱਢੀ ਹੈ
dead silence, the legacy of human rights abuses in Punjab. मौत वर्गी चुप, कबरां दी शांति, कबरां दी चुप. इस डेड साइलेंस के अंदर क्या हुए कि अमृतधारीज आर द स्पेशल टारगेट्स ऑफ इंडियन सिक्योरिटी फोर्सेस, इंडियन इंटेलिजेंस एजेंसीज. ये 94 के अंदर जुलाई 84 तो बाद 10 साल बाद की रिपोर्ट है. 10 साल 12 साल तुहाडी 2-2.5 लाख उन्हां पूर्वियां दी फौज ने पंजाब दे अंदर, ते केपी गिल वर्गे वो मरसनरी, वो जूडन रैट्स जिहड़े तुसां लभे, उन्होंने पंजाब दे अंदर कबड्डी तो नहीं खेडी है जां गोल्फ तो नहीं खेडिया है सिखां दे नाल, सिखां दे खून दी होली खेडी है. पंजाब दे किसे पिंड दे किसे घर अंदर जाके पुछ के देखो, उन्हां बापूआं नूं पुछो जिहड़े डीकदे ने कि उन्हां दा इक्को एक सहारा कई हालत अपीयरेंसिस दी लंबी लिस्ट है. ते जिसने इस डिसअपीयरेंसिस की गल नूं इंटरनेशनलाइज करने का यतन किया है, मेरी मुराद जसवंत सिंह खालड़ा तो है. अगस्त पिछले साल दे अंदर कुदरतन टोरंटो की एक स्टेज ते खालड़ा साहब ते मैं इकट्ठे सा, एक समागम च उन्होंने बुलाया होया सी टोरंटो गुरु घर वालियां ने. वो खालड़ा साहब की लास्ट विजिट सी ते उस तो बाद 2 महीने दे विच विच वो डिसअपीयर कर दिते गए. उस टोरंटो की स्टेज ते खालड़ा साहब ने कहा कि असी 25,000 दे करीब तरनतारन क्रिमेशन ग्राउंड, अमृतसर क्रिमेशन ग्राउंड चों वो लिस्ट कड्डी है कि पिछले सालों दे अंदर किवें उन्हां 25,000 नौजवानां नूं, मातावां नूं, बुजुर्गां नूं लावारस कह के मारिया गया. रैकड लभे म्यूनसिपल कमेटी वालों मिलियां लकड़ां दे आधार ते, जिथे लिखिया होए कि कौन थानेदार केस नूं लैके आया, जिस नूं लियाया उसका पिंड किहड़ा. ते तरनतारन दे SSP ने कहा तू 25,000 लावारस की गल कर दे, 25,000 एक हो गया, फिर की फर्क पैगा, तू भी उस विच शामिल हो सकदे. ते जसवंत सिंह खालड़ा सचमुच ही 25,000 एक हो गया. अमरीका दे 60 कांग्रेसमैन चिट्ठी लिखते हैं, कनेडा की पार्लीमेंट च गूंज है, इंग्लैंड की पार्लीमेंट गल करती है, दुनिया भर दियां ह्यूमन राइट्स ऑर्गेनाइजेशन आवाज उठांदियां ने, तुहाडा देश ड्रामा कर रहा है, सुप्रीम कोर्ट तो CBI तो इनक्वायरीज कराण दा. तुसां तां मिथ्या होए उस शंकराचार्य की सोच ते खलो के कि पहले शास्त्र से मारो, अगर बच जाए फिर शस्त्र से मारो. असी नहीं मरे तुहाडे शास्त्र नाल. सानू कुदरत ने, गुरु ने, अकाल पुरख ने सन जरनैल सिंह खालसा पिंडरां वालियां वर्गी आगामी शख्सियत दित्ती, जिसने उस शेर गुंजार दे नाल उस धरती ते इस खालसे की आवाज बुलंद करदियां कहा ये साडियां मंगां नहीं हक ने. मंगां मंगियां जांदियां ने, हक ले जांदे ने. ते जे खालसे की आवाज सिख उत्थे अमृतधारी रूप च आने शुरू हुए तो तुहाडी पार्लीमेंट तुहाडी प्राइम मिनिस्टर ने कहा पंजाब से खबरें मिली हैं कि वहां अतवादी जो कि अब फंडामेंटलिस्ट भी हैं उनकी गिनती बढ़ रही है. जे कोई सिर मुना के तुहाडी भारत माता दी जय कहंदे आ, तुहाडे च रल जाए वो सैकुलर है, गांधी नूं बापू कहे. ते जेड़ा गुरु कलगीधर पातशाह की गल करे, जेड़ा गुरु कलगीधर नूं बापू कहे ते गुरु दे दिते असूलां नूं अपना ले, उस नूं तुसां अतवादी आतंकवादी गर्दान के डिस्ट्रॉय करना मिथले. गल बड़ी स्पष्ट है, भुलेखे की कोई थां नहीं है. पंजाबी कोई टर्म नहीं है. पंजाब की अणख का वारिस सिख है, पंजाब के इतिहास का वारिस सिख है, आने वाले समय नूं सिरजण वाला सिख है. तुहाडे निजी विचार कूले जां चंगे हो सकते ने. तुहानू याद होएगा कि तुहाडे फादर इन लॉ भीम सैन सच्चर जिन्हां दा जिक्र किया गया, जदों उन्होंने गुरु रामदास सरां तक पुलिस भेजी पंजाबी सूबे दे मोर्चे दे दौरान,
ਤਾਂ ਸਿੱਖਾਂ ਵਿੱਚ ਉੱਠੀ ਪ੍ਰੋਟੈਸਟ ਦੀ ਲਹਿਰ ਵਜੋਂ ਉਹਨਾਂ ਨੇ ਮੁਆਫੀ ਮੰਗੀ ਉਸ ਗੱਲ ਲਈ। ਮੈਂ ਸਮਝਦਾ ਕਿ ਉਸ ਪੀਰੀਅਡ 'ਚ ਇਵੇਂ ਕਰਨਾ ਚੰਗੀ ਗੱਲ ਸੀ, ਪਰ ਅੱਜ ਜੇ ਤੁਹਾਡੀ ਸਾਰੀ ਸਰਕਾਰ ਮੁਆਫੀ ਕੀ ਨੱਕ ਵੀ ਰਗੜੇ ਤੇ ਇਹ ਭੁੱਲ ਜਾਓ ਕਿ ਹੁਣ ਅਸੀਂ ਕਿਸੇ ਭਰਮ ਭੁਲੇਖੇ ਦਾ ਸ਼ਿਕਾਰ ਹੋਵਾਂਗੇ। ਨਿਸ਼ਾਨਾ ਬੜਾ ਸਪਸ਼ਟ ਹੈ। 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੁੜੇ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ ਸੀ ਤੇ ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰਕੇ ਪੰਥ ਦਾ ਨਿਸ਼ਾਨਾ ਮਿੱਥਿਆ ਹੋਇਆ। ਦਿੱਲੀ ਦਰਬਾਰ ਤੇ ਉਸ ਵਿੱਚ ਬਣਨ ਵਾਲੀਆਂ ਅੱਡ-ਅੱਡ ਹਕੂਮਤਾਂ ਜਿਹੜੀਆਂ ਕਿ ਪਿਛਲੇ 12 ਸਾਲਾਂ 'ਚ ਸ਼ਾਇਦ 8-9 ਬਣ ਗਈਆਂ ਨੇ, ਉਹਨਾਂ ਨੂੰ ਅਸੀਂ ਬ੍ਰਹਮਨਿਜ਼ਮ ਦੀਆਂ ਪ੍ਰੌਕਸੀ ਆਊਟਫਿਟਸ ਸਮਝਦੇ ਹਾਂ। ਸਾਡਾ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਨੂੰ ਅਸੀਂ ਦੋਸ਼ੀ ਨਹੀਂ ਮੰਨਦੇ ਕਿ ਉਹ ਆਪਣੇ ਆਪ 'ਚ ਇੱਕ ਪਾਰਟੀ ਦੇ ਤੌਰ ਤੇ ਦੋਸ਼ੀ ਨੇ। ਉਹ ਦੋਸ਼ੀ ਨੇ, ਸਜ਼ਾ ਮਿਲੀ ਹੈ, ਪਰ ਦੋਸ਼ੀ ਬ੍ਰਹਮਨਿਜ਼ਮ ਹੈ, ਉਹ ਡਾਕਟਰੀਨ ਹੈ ਜਿਹੜੀਆਂ ਕਿ ਇਸ ਸਰਕਾਰ ਨਹੀਂ ਹਰ ਸਰਕਾਰ ਨੂੰ ਉਹ ਖੜਾ ਕਰਦੀ। ਉਹ ਬਿਊਰੋਕ੍ਰੇਸੀ, ਉਹ ਨਿਊਜ਼ਪੇਪਰਸ, ਉਹ ਕੋਰਟਸ, ਉਹ ਐਮਬੈਸਡਰਸ, ਉਹ ਫੋਰਨ ਅਫੇਅਰਸ ਵਾਲੇ। ਤੁਸੀਂ ਆਪਣੇ ਮਿੱਤਰ ਖੁਸ਼ਵੰਤ ਸਿੰਘ ਦੀ ਗੱਲ ਹੀ ਪੜ੍ਹ ਲਿਓ ਕਿ 1937 ਦੇ ਅੰਦਰ ਬ੍ਰਾਹਮਣ ਲੋਕ ਜਿਹੜੇ ਕਿ ਹਿੰਦੁਸਤਾਨੀ ਸਰਵਿਸਿਜ਼ ਦੇ ਅੰਦਰ ਸ਼ਾਇਦ 3 ਜਾਂ 4% ਤੋਂ ਜ਼ਿਆਦਾ ਨਹੀਂ ਸਨ, ਅੱਜ ਕਿਵੇਂ ਮੈਂਬਰ ਪਾਰਲੀਮੈਂਟ, ਹਾਈ ਕੋਰਟ, ਸੁਪਰੀਮ ਕੋਰਟ ਤੇ ਜੱਜ, ਪੱਤਰਕਾਰ, ਫੋਰਨ ਸਰਵਿਸ, ਐਡਮਿਨਿਸਟ੍ਰੇਟਿਵ ਸਰਵਿਸ 70% ਬਾਹਮਣ ਕਿਵੇਂ ਆ ਗਏ? ਉਹ ਆਪ ਹੀ ਕਹਿੰਦਾ ਹੈ ਕਿ ਆਈ ਡੋਂਟ ਥਿੰਕ ਕਿ ਕੋਈ ਉਹਨਾਂ ਦਾ ਇੰਟੈਲੀਜੈਂਸ ਕੋਸ਼ੈਂਟ ਵੱਧ ਗਿਆ, ਕੋਈ IQ ਵੱਧ ਗਿਆ। ਇਹ ਐਕਸਪਲੇਨ ਕਰਦੇ ਕਿ ਸਾਡੀ ਫਾਈਟ ਹਿੰਦੂਆਂ ਦੇ ਖਿਲਾਫ ਨਹੀਂ ਹੈ, ਕਿਉਂਕਿ ਹਿੰਦੂ ਤਾਂ ਅਸੀਂ ਸਮਝਦੇ ਹਾਂ ਨਾ ਸ਼ਬਦ ਵੇਦਾਂ 'ਚ ਹੈ, ਨਾ ਸ਼ਾਸਤਰਾਂ 'ਚ ਹੈ, ਨਾ ਪੁਰਾਣਾਂ 'ਚ। ਐਰੀਅਨ ਹੈ, ਐਰੀਅਨ। ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਪੱਛਮ ਵਾਲਿਆਂ ਨੂੰ ਕਿ ਐਰੀਅਨ ਤੇ ਸਵਸਤਿਕਾ ਜਿਨ੍ਹਾਂ ਦੋ ਸ਼ਬਦਾਂ ਲਈ ਹਿਟਲਰ ਡੀਮਨਾਈਜ਼ਡ ਹੈ, ਦੋਵੇਂ ਸ਼ਬਦ ਸੰਸਕ੍ਰਿਤ ਦੇ ਨੇ ਤੇ ਸਾਰੇ ਵੇਦ ਐਰੀਅਨ ਸਿਵਲਾਈਜੇਸ਼ਨ ਦੀ ਗੱਲ ਕਰਦੇ ਨੇ। ਲੰਬਾ ਨੱਕ, ਚੌੜਾ ਮੱਥਾ, ਐਰੀਅਨ ਸੁਪੀਰੀਅਰਿਟੀ ਦੀ। ਉਹ ਰੇਸਿਜ਼ਮ ਬ੍ਰਹਮਨਿਕਲ ਡਾਕਟਰੀਨ ਦੇ ਅੰਦਰ ਇਨਹੈਰੈਂਟ ਹੈ। 20 ਮਿਲੀਅਨ ਤੋਂ ਜ਼ਿਆਦਾ ਸਿੱਖ, 200 ਮਿਲੀਅਨ ਦਲਿਤ ਜਿਹੜੇ ਕਿ ਬ੍ਰਹਮਨਿਕਲ ਡਿਗਰੀ ਨੇ ਅਨਟਚੇਬਲ ਬਣਾਏ, 20 ਮਿਲੀਅਨ ਤੋਂ ਜ਼ਿਆਦਾ ਟ੍ਰਾਈਬਲਸ, 100 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, 20 ਮਿਲੀਅਨ ਤੋਂ ਜ਼ਿਆਦਾ ਕ੍ਰਿਸਚੀਅਨ, ਸਾਰੇ ਹਿੰਦੁਸਤਾਨ ਦੇ ਅੰਦਰ ਉਸ ਬ੍ਰਹਮਨਿਜ਼ਮ ਦੀ ਗ੍ਰਿਪ ਵਿੱਚ ਫਸੇ ਹੋਏ ਨੇ। ਤੇ ਖਾਲਸੇ ਨੇ ਅਰਦਾਸਾ ਸੋਧਿਆ ਹੋਇਆ, ਖਾਲਸੇ ਨੇ ਧਈਆ ਕੀਤਾ ਹੋਇਆ ਕਿ ਅਸੀਂ ਇਸ ਬ੍ਰਹਮਨਿਜ਼ਮ ਨੂੰ ਲੌਕ, ਸਟਾਕ ਐਂਡ ਬੈਰਲ ਡਿਸਟਰੋਏ ਕਰਨਾ। ਅਸੀਂ ਸਾਊਥ ਏਸ਼ੀਆ ਦੇ ਅੰਦਰ ਸੱਚ, ਹੱਕ, ਇਨਸਾਫ ਤੇ ਆਧਾਰਿਤ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਬੱਤ ਦੇ ਭਲੇ ਦੇ ਫਲਸਫੇ ਨੂੰ ਲਾਗੂ ਕਰਨੇ। ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਅਸੀਂ ਤਾਂ ਉਹਨਾਂ ਨਾਲ, ਉਹਨਾਂ ਮੁਸਲਮਾਨਾਂ ਨਾਲ, ਉਹਨਾਂ ਮੁਗਲਾਂ ਨਾਲ ਜਿਨ੍ਹਾਂ ਨੇ 80 ਸਾਲ ਸਾਨੂੰ ਪਰਸੀਕਿਊਟ ਕੀਤਾ ਸੀ। ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਆਈ ਸੀ, ਸਭ ਤੋਂ ਜ਼ਿਆਦਾ ਟਰਸਟਿਡ ਫਕੀਰ ਅਜ਼ੀਜ਼ੁਦੀਨ ਰਣਜੀਤ ਸਿੰਘ ਦਾ ਫੋਰਨ ਮਿਨਿਸਟਰ। ਜੇ ਤੁਹਾਡਾ ਸੱਚਮੁੱਚ ਕੁਝ ਕਰਨ ਨੂੰ ਜੀ ਕਰਦੇ ਤਾਂ ਸਿੱਖਾਂ ਨੂੰ ਤੁਹਾਡੀ ਸਿੱਖਿਆ ਦੀ ਲੋੜ ਨਹੀਂ। ਆਪਣੇ ਪੰਜਾਬੀ ਹਿੰਦੂ ਭਰਾਵਾਂ ਨੂੰ ਇਹ ਗੱਲ ਜ਼ਰੂਰ ਸਮਝਾ ਦਿਓ ਕਿ ਜੇ ਉਹ ਵੈਰ ਭਾਵਨਾ ਛੱਡ ਕੇ, ਜੇ ਉਹ ਪੰਜਾਬੀ ਤੋਂ ਮੁਨਕਰ ਹੋਣ ਦੀ ਗੱਲ ਛੱਡ ਕੇ, ਜੇ ਉਹ ਦਿੱਲੀ ਜਾਂ ਗੁਜਰਾਤ ਵਿੱਚ ਪੈਦਾ ਹੋਏ ਦਇਆਨੰਦ ਨਾਲ ਐਫੀਲੀਏਸ਼ਨ ਦੀ ਗੱਲ ਨੂੰ ਛੱਡ ਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੰਥ ਨਾਲ ਸਾਂਝ ਭਿਆਲੀ ਪਾਉਣਾ ਚਾਹੁੰਦੇ ਨੇ ਤਾਂ ਪੰਜਾਬ ਦੀਆਂ ਹਿੰਦੂ ਜਥੇਬੰਦੀਆਂ ਰਲ ਕੇ ਖਾਲਿਸਤਾਨ ਦੇ ਹੱਕ ਵਿੱਚ ਰੈਜ਼ੋਲੂਸ਼ਨ ਕਰਨ ਤੇ ਖਾਲਿਸਤਾਨ ਦੇ ਸ਼ਹਿਰੀ ਬਣਨਾ ਕਬੂਲ ਕਰਨ। ਇਹ ਇੱਕ ਹੱਲ ਹੈ। ਇਸ ਤੋਂ ਬਿਨਾਂ ਕੋਈ ਸੋਲੂਸ਼ਨ ਉਸ ਥਾਂ ਤੇ ਕੰਮ ਨਹੀਂ ਕਰੇਗਾ। ਅਸਾਂ ਖਾਲਿਸਤਾਨ ਜਿਹੜਾ ਕਿ 12-13 ਸਾਲਾਂ 'ਚ 1.5 ਲੱਖ ਸਾਡੇ ਗੁਰੂ ਨਾਨਕ ਦੇ ਸਪੁੱਤਰ ਸਪੁੱਤਰੀਆਂ ਨੇ ਆਪਣਾ ਲਹੂ ਡੋਲ ਕੇ ਜਿਸ ਦੀ ਨੀਂਹ ਰੱਖੀ ਹੈ, ਉਸ ਤੇ ਅਸੀਂ ਮਹਿਲ ਉਸਾਰ ਰਹੇ ਹਾਂ। ਪੰਜਾਬ ਤੋਂ ਬਾਹਰ ਸਿੱਖਾਂ ਨੂੰ ਜਾਂ ਤੁਸੀਂ ਹੌਸਟੇਜ ਬਣਾ ਲਿਆ ਜਾਂ ਪ੍ਰਿਜ਼ਨਰ ਆਫ ਵਾਰ ਬਣਾ ਲਿਆ। ਮੀਡੀਆ ਤੁਹਾਡਾ ਹੈ, ਤੁਸੀਂ ਬਾਦਲ ਨੂੰ ਜਿਤਾ ਦਿਓ ਕਿ ਤੁਸੀਂ ਕਿਸੇ ਹੋਰ ਨੂੰ ਜਿਤਾ ਦਿਓ, ਇਹ ਤੁਹਾਡੇ ਹੱਥ ਵਸ। ਪਰ 3 ਮਿਲੀਅਨ ਸਿੱਖ ਡਾਇਸਪੋਰਾ
ਜਿਹੜਾ ਇੰਡੀਆ ਦੇ ਮੈਪ ਤੋਂ ਬਾਹਰ ਹੈ, ਜਿਹੜਾ ਦੁਨੀਆ ਭਰ 'ਚ ਫੈਲਿਆ ਹੋਇਆ ਹੈ, ਉਹ ਤੁਹਾਡੇ ਕਿਸੇ ਕਿਸਮ ਦੇ ਚੱਕਰ ਵਿਊਹਾਂ ਵਿੱਚ ਫਸਣ ਲਈ ਤਿਆਰ ਨਹੀਂ ਤੇ ਇਸ ਕਿਸਮ ਦਾ ਯਤਨ ਵੀ ਨਾ ਕੀਤਾ ਜਾਏ। ਇਹ 3 ਮਿਲੀਅਨ ਸਿੱਖ ਉਵੇਂ ਹੀ ਉਸ ਧਰਤੀ ਤੇ ਖਾਲਿਸਤਾਨ ਬਣਾਉਣਗੇ ਜਿਵੇਂ ਕਿ ਜੂਇਸ਼ ਡਾਇਸਪੋਰਾ ਨੇ ਇਜ਼ਰਾਈਲ ਬਣਾਇਆ। ਅਮਰੀਕਾ 'ਚ ਬੈਠੇ ਯਹੂਦੀ ਨੂੰ ਪਤਾ ਕਿ ਯੂਕਰੇਨ ਦੇ ਅੰਦਰ, ਰਸ਼ੀਆ ਦੇ ਅੰਦਰ, ਯੂਰਪ ਦੇ ਅੰਦਰ ਜੋ ਪਰਸੀਕਿਊਸ਼ਨ ਯਹੂਦੀਆਂ ਦੀ ਚੱਲ ਰਹੀ ਹੈ, ਉਹਦਾ ਇੱਕੋ ਇੱਕ ਹੱਲ ਇਜ਼ਰਾਈਲ ਦੀ ਕਾਇਮੀ ਹੈ। ਇਸੇ ਤਰ੍ਹਾਂ ਡਾਇਸਪੋਰਾ ਸਿੱਖਾਂ ਨੂੰ ਬੇਸ਼ੱਕ ਅਸੀਂ ਆਪਸ ਝਗੜਦੇ ਵੀ ਹੋਈਏ, ਲੋਕਲ ਸਾਡੇ ਡਿਫਰੈਂਸਿਸ ਵੀ ਹੋਣ, ਪਰ ਜਦੋਂ ਪੰਥ ਦੀ ਗੱਲ ਹੈ, ਖਾਲਸਾ ਪੰਥ ਦੇ ਮਾਣ ਸਤਿਕਾਰ ਦੀ ਗੱਲ ਹੈ, ਸਮੁੱਚਾ ਖਾਲਸਾ ਪੰਥ ਕੇਸਰੀ ਨਿਸ਼ਾਨ ਦੇ ਥੱਲੇ ਖਲੋਤੇ ਤੇ ਤੁਹਾਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਕਿ ਆਪਣੇ ਹਾਕਮਾਂ ਨੂੰ ਦੱਸ ਦਿਓ ਕਿ ਖਾਲਿਸਤਾਨ ਤੋਂ ਬਿਨਾਂ ਕੋਈ ਹੱਲ ਸਾਊਥ ਏਸ਼ੀਆ ਦੇ ਅੰਦਰ ਪੀਸ ਦਾ ਨਹੀਂ ਨਿਕਲ ਸਕਦਾ। ਤੁਸੀਂ ਸਾਨੂੰ ਜ਼ਰੂਰ ਪੰਜਾਬ ਦੇ ਵਿੱਚ ਚੁੱਪ ਕਰਾਇਆ ਹੈ ਵਕਤੀ ਤੌਰ ਤੇ, ਪਰ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਅਸੀਂ ਹਾਰੇ ਹੋ ਸਕਦੇ ਹਾਂ, ਵਕਤੀ ਤੌਰ ਤੇ ਸਾਡੀ ਆਵਾਜ਼ ਉੱਥੇ ਦਬਾਈ ਗਈ ਹੋ ਸਕਦੀ ਹੈ, ਪਰ ਅਸੀਂ ਹਾਰ ਮੰਨੀ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਨੂੰ ਮੁਖਾਤਬ ਕਰਦਿਆਂ ਕਿਹਾ ਸੀ ਜ਼ਫਰਨਾਮੇ ਦੇ ਅੰਦਰ ਕਿ ਤੂੰ ਬੜਾ ਖੁਸ਼ ਹੋਵੇਂਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਬੜਾ ਖੁਸ਼ ਹੋਵੇਂਗਾ ਕਿ ਤੂੰ ਮੇਰੇ ਹਜ਼ਾਰਾਂ ਸਿੰਘ ਸ਼ਹੀਦ ਕਰ ਦਿੱਤੇ, ਤੂੰ ਮੇਰਾ ਅਨੰਦਪੁਰ ਉਜਾੜ ਦਿੱਤੇ, ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਖਾਲਸਾ ਪੰਥ ਜੋ ਭਾਂਬੜ ਹੈ ਉਹ ਅਜੇ ਬਾਕੀ ਹੈ। ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਇਤਿਹਾਸ ਗਵਾਹ ਹੈ ਕਿ 70 ਸਾਲ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ। ਸਿੱਖ ਮਾਤਾਵਾਂ ਭੈਣਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਮੀਰ ਮੰਨੂ ਦੀਆਂ ਚੱਕੀਆਂ ਪੀਸੀਆਂ, ਪਰ ਉਸ ਸਭ ਦੇ ਵਿੱਚ ਖਾਲਸੇ ਨੂੰ ਇਹ ਕਲੀਅਰ ਸੀ ਕਿ ਸਾਨੂੰ ਪਾਤਸ਼ਾਹੀ ਗੁਰੂ ਨੇ ਦਿੱਤੀ ਹੋਈ ਹੈ। ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ, ਤਹਿ ਤਹਿ ਤਖਤ ਬਿਠਾਏ। ਅਸੀਂ ਕਿਸੇ ਦਾ ਦਿੱਤਾ ਰਾਜ ਨਹੀਂ ਲਿਆ ਕਦੇ। ਅਬਦਾਲੀ ਨੇ ਆਫਰ ਕੀਤਾ ਸੀ ਸਰਦਾਰ ਲਹਿਣਾ ਸਿੰਘ ਲਾਹੌਰ ਦੇ, ਜਿਸ ਨੇ ਲਾਹੌਰ ਫਤਿਹ ਕੀਤਾ ਭੰਗੀ ਸਰਦਾਰਾਂ ਚੋਂ, ਕਿ ਮੇਰੇ ਵੱਲੋਂ ਦਿੱਤੀ ਗਵਰਨਰੀ ਸੂਬੇਦਾਰੀ ਲੈ ਲਓ ਪੰਜਾਬ ਦੀ। ਉਸਨੇ ਕਿਹਾ ਨਹੀਂ, ਸਾਨੂੰ ਤਾਂ ਬਾਦਸ਼ਾਹੀ ਗੁਰੂ ਨੇ ਦਿੱਤੀ ਹੋਈ ਹੈ। ਇੱਕ ਤੋਂ ਬਾਅਦ ਇੱਕ ਸੂਬੇਦਾਰ ਪੰਜਾਬ ਦੇ ਅੰਦਰ ਤੁਹਾਡੇ ਫਰਾਡ ਇਲੈਕਸ਼ਨ ਸਿਸਟਮ ਦੇ ਥੱਲੇ ਤੁਸੀਂ ਬੀਤੇ 'ਚ ਬਣਾਏ, ਗਾਂ ਨੂੰ ਫੇਰ ਬਣਾਓਗੇ ਆਉਣ ਵਾਲੇ ਸਾਲ ਦੇ ਅੰਦਰ, ਪਰ ਇਹਨਾਂ ਨੂੰ ਅਸੀਂ ਸੂਬੇਦਾਰ ਲਖਪਤ, ਜਸਪਤ, ਜ਼ਕਰੀਆ ਖਾਨ ਇਹਨਾਂ ਤੋਂ ਅੱਡ ਕੁਝ ਨਹੀਂ ਸਮਝਦੇ। ਇਹਨਾਂ ਦੀ ਕੋਈ ਥਾਂ ਨਹੀਂ ਹੈ, ਤੁਹਾਡੇ ਮਰਸਨਰੀ ਨੇ। ਜੀ ਸਦਕੇ ਜਮਨਾ ਪਾਰ ਜਾਣ ਲੱਗਿਆ ਇਹਨਾਂ ਨੂੰ ਨਾਲ ਹੀ ਲੈ ਜਾਓ। ਅਸੀਂ ਖਾਲਿਸਤਾਨ ਦੀ ਧਰਤੀ ਤੇ ਉਸ ਸੱਚ ਹੱਕ ਇਨਸਾਫ ਦਾ ਰਾਜ ਸਿਰਜਣਾ ਹੀ ਸਿਰਜਣਾ। ਉਸ ਧਰਤੀ ਤੇ ਅਸੀਂ ਇਨਸਾਫ ਦੇਣਾ ਹੀ ਦੇਣਾ। ਅਸੀਂ ਸਾਰੇ ਸਾਊਥ ਏਸ਼ੀਆ ਦੇ ਅੰਦਰ ਉਹ ਰੋਲ ਪਲੇ ਕਰ ਰਹੇ ਜੋ ਸਰਦਾਰ ਕਪੂਰ ਸਿੰਘ ਦੇ ਕਹਿਣ ਮੁਤਾਬਕ ਸਿੱਖ ਕੌਮ ਨੂੰ ਸੈਮੈਟਿਕ ਤੇ ਐਰੀਅਨ ਕਲਚਰਸ ਦੇ ਦੁਆਲੇ ਉਹ 1 ਬਿਲੀਅਨ ਮੁਸਲਮਾਨ ਜੋ ਕਿ ਮਿਡਲ ਈਸਟ ਚੋਂ ਸ਼ੁਰੂ ਹੋ ਕੇ ਤੇ ਬਾਘਾ ਬਾਰਡਰ ਤੱਕ ਆਂਦਾ ਹੈ, ਤੇ ਤੁਹਾਡਾ ਪਾਸਾ ਇਧਰਲਾ ਯੂਪੀ ਬਿਹਾਰ ਦਾ ਜਮਨਾ ਦੇ ਪਰਲੇ ਪਾਸੇ, ਇਹਨਾਂ ਦੇ ਵਿੱਚ ਖਾਲਿਸਤਾਨ ਇੱਕ ਬਫਰ ਸਟੇਟ ਬਣ ਕੇ ਅਸੀਂ ਨਹੀਂ ਕਰਾਂਗੇ ਉਹ ਕੁਝ ਜੋ ਤੁਸੀਂ ਸਾਡੇ ਨਾਲ ਕੀਤਾ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ 'ਚ ਯਕੀਨ ਰੱਖਦੇ ਹਾਂ। ਇਸ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਬਾ ਫਰੀਦ ਵੀ ਨੇ, ਪੰਡਤ ਰਾਮਾਨੰਦ ਵੀ ਨੇ, ਭਗਤ ਰਵਿਦਾਸ ਵੀ ਨੇ। ਇਸ ਲਈ ਅਸੀਂ ਉਹ ਕੁਝ ਨਹੀਂ ਕਰਾਂਗੇ ਜੋ ਤੁਸੀਂ ਕੀਤਾ, ਪਰ ਹਰ ਗੁਨਾਹਗਾਰ ਨੂੰ ਸਜ਼ਾ ਜ਼ਰੂਰ ਦੇਵਾਂਗੇ। ਇਹ ਅਸੀਂ ਮੈਸੇਜ ਦਿੱਤਾ ਹੋਇਆ ਸਾਰੇ ਵਾਰ ਕ੍ਰਿਮੀਨਲਸ ਨੂੰ ਕਿ we will chase you, find you, extradite you, try you and hang you। ਵਾਰ ਕ੍ਰਿਮੀਨਲਸ ਨੂੰ ਕੋਈ ਮੁਆਫੀ ਨਹੀਂ ਹੋਏਗੀ, ਲੇਕਿਨ ਆਮ ਜਨਤਾ ਨਾਲ ਸਾਡਾ ਕੋਈ ਵੈਰ ਨਹੀਂ ਹੈ।
ਅਸੀਂ ਸਾਰੇ ਸਾਊਥ ਏਸ਼ੀਆ ਦਾ ਭਲਾ ਚਾਹੁੰਦੇ ਹਾਂ। ਅਸੀਂ ਸੱਚਮੁੱਚ ਦੀ ਸ਼ਾਂਤੀ ਜਾਂ ਇਨਸਾਫ ਚਾਹੁੰਦੇ ਹਾਂ। ਸਾਡੇ ਲਈ ਸ਼ਾਂਤੀ ਤੇ ਇਨਸਾਫ ਰੈਟਰਿਕ ਨਹੀਂ ਹੈ, ਐਮਟੀ ਰੈਟਰਿਕ ਨਹੀਂ ਹੈ ਜਿਹੜਾ ਤੁਹਾਡਾ 50 ਸਾਲ ਰਹੇ। ਸਾਡੇ ਲਈ ਸ਼ਾਂਤੀ, ਇਨਸਾਫ, ਪਿਆਰ, ਕਮਿਟਮੈਂਟ ਹੈ। ਕਿਉਂਕਿ ਅਸੀਂ ਗੁਰੂ ਨਾਨਕ ਨੂੰ ਜਾ ਕੇ ਮੂੰਹ ਦਿਖਾਣੇ, ਜਿਹਦੇ ਸਾਹਮਣੇ ਰੋਜ਼ ਅਕਾਲ ਪੁਰਖ ਨੂੰ ਰੂਬਰੂ ਜਾਣ ਕੇ ਅਰਦਾਸ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੇ ਸੱਚਮੁੱਚ ਸਰਬੱਤ ਦਾ ਭਲਾ ਮੰਗਦੇ ਨੇ, ਸੱਚੇ ਦਿਲੋਂ ਮੰਗਦੇ ਨੇ, ਜਿਨ੍ਹਾਂ ਦਾ ਧਰਮ ਗ੍ਰੰਥ ਸਰਬੱਤ ਦੇ ਭਲੇ ਤੇ ਆਧਾਰਿਤ ਹੈ, ਅਸੀਂ ਉਸ ਸਰਬੱਤ ਦੇ ਭਲੇ ਦੇ ਫਲਸਫੇ ਦੇ ਤਾਰਨੇ ਹੈ। ਉਸ ਧਰਤੀ ਤੇ ਇਨਸਾਫ ਦੀ ਰੁੱਤ ਪਰਤੇਗੀ। ਉਸ ਧਰਤੀ ਤੇ ਜਾਏ ਗੁਰੂ ਕਲਗੀਧਰ ਦੇ ਸਪੁੱਤਰ ਸਪੁੱਤਰੀਆਂ ਇਨਸਾਫ ਲੈਣਗੇ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਅਜੋਕੇ ਜੁਝਾਰੂਆਂ ਦਾ ਵਿਸ਼ਵਾਸ ਹੈ, ਸੱਚ ਸਾਬਤ ਹੋਵੇਗਾ। ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।